ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਕਰੰਥੀਓ। ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਂਝ ਹੀ ਮਸੀਹ ਵਿੱਚ ਸਾਰੇ ਜਿਉਂਦੇ ਕੀਤੇ ਜਾਣਗੇ। ਜਵਾਬੀ ਪੜ੍ਹਾਈ। ਜ਼ਬੂਰ: ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ। ਜਦ ਮੈਂ ਤੇਰੇ ਅਸਮਾਨ ਉੱਤੇ, ਜਿਹੜਾ ਤੇਰੇ ਦਸਤਕਾਰੀ ਏ, ਤੇ ਚੰਨ ਤੇ ਤਾਰਿਆਂ ਉੱਤੇ, ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਏ, ਗੌਰ ਕਰਦਾ ਵਾਂ, ਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਏ, ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਏ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸੱਲਤ ਬਖਸ਼ਿਆ ਏ। ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਪਰ ਮੈਂ ਤੇ ਸੱਚਾਈ ਵਿੱਚ ਤੇਰਾ ਦੀਦਾਰ ਹਾਸਲ ਕਰਾਂਗਾ। ਮੈਂ ਜਦ ਜਾਗਾਂਗਾ ਤੇ ਤੇਰੀ ਸ਼ਬਾਹਤ ਨਾਲ ਸੇਰ ਹੋਵਾਂਗਾ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਤੁਸੀਂ ਖੁਦਾਵੰਦ ਵੱਲੋਂ ਧੰਨ ਹੋ, ਜਿਨੇ ਅਸਮਾਨ ਤੇ ਧਰਤੀ ਨੂੰ ਬਣਾਇਆ। ਪੈਦਾਇਸ਼: ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ, ਤੇ ਧਰਤੀ ਵੀਰਾਨ ਤੇ ਸੁਨਸਾਨ ਸੀ, ਤੇ ਗਹਿਰਾਓ ਉੱਤੇ ਹਨੇਰਾ ਸੀ, ਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ, ਤੇ ਅਸਮਾਨ ਦੇ ਪਰਿੰਦਿਆਂ, ਤੇ ਚੌਪਾਇਆਂ, ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ, ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ, ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਏ। ਪੈਦਾਇਸ਼: ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ, ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ, ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਤੇ ਇਨਸਾਨ ਜਿਉਂਦੀ ਜਿੰਦ ਬਣਿਆ। ਤੇ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ, ਤੇ ਉਹ ਸੌਂ ਗਿਆ, ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਕੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਤੇ ਰੱਬ ਉਸ ਪਸਲੀ ਤੋਂ, ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ, ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਪੈਦਾਇਸ਼: ਤੇ ਆਦਮ ਆਪਣੀ ਬੁੱਢੀ ਹਵਾ ਦੇ ਕੋਲ ਗਿਆ, ਤੇ ਉਹ ਹਾਮਲਾ ਹੋਈ, ਤੇ ਉਹਦੇ ਕਾਇਨ ਜੰਮਿਆ। ਤਦ ਉਹਨੇ ਆਖਿਆ, ਮੈਨੂੰ ਖੁਦਾਵੰਦ ਵੱਲੋਂ ਇੱਕ ਮਰਦ ਮਿਲਿਆ। ਫਿਰ ਕਾਇਨ ਦਾ ਭਰਾ ਹਾਬਲ ਜੰਮਿਆ, ਤੇ ਹਾਬਲ ਭੇਡਾਂ ਬੱਕਰੀਆਂ ਦਾ ਚਰਵਾਹਾ, ਤੇ ਕਾਇਨ ਕਿਸਾਨ ਸੀ। ਤੇ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਆਖਿਆ, ਤੇ ਜਦ ਉਹ ਦੋਵੇਂ ਪੈਲੀਆਂ ਵਿੱਚ ਸੀ, ਤੇ ਇੰਜ ਹੋਇਆ ਭਈ ਕਾਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕੀਤਾ, ਤੇ ਉਹਨੂੰ ਮਾਰ ਸੁੱਟਿਆ। ਤਦ ਖੁਦਾਵੰਦ ਨੇ ਕਾਇਨ ਨੂੰ ਆਖਿਆ ਭਈ ਤੇਰਾ ਭਰਾ ਹਾਬਲ ਕਿੱਥੇ ਆ? ਉਹਨੇ ਆਖਿਆ, ਮੈਨੂੰ ਨਹੀਂ ਪਤਾ, ਕੀ ਮੈਂ ਆਪਣੇ ਭਰਾ ਦਾ ਰਾਖਾ ਵਾਂ? ਫਿਰ ਉਹਨੇ ਆਖਿਆ, ਤੂੰ ਇਹ ਕੀ ਕੀਤਾ? ਤੇਰੇ ਭਰਾ ਦਾ ਲਹੂ ਧਰਤੀ ਵਿੱਚੋਂ ਮੈਨੂੰ ਬੁਲਾਉਂਦਾ ਏ। ਹੁਣ ਤੂੰ ਧਰਤੀ ਵੱਲੋਂ ਲਾਨਤੀ ਬਣਿਆ, ਜਿਨੇ ਆਪਣਾ ਮੂੰਹ ਖੋਲ੍ਹਿਆ ਭਈ ਤੇਰੇ ਹੱਥੋਂ ਤੇਰੇ ਭਰਾ ਦਾ ਲਹੂ ਲਵੇ। ਇਸ ਲਈ ਕਾਇਨ ਖੁਦਾਵੰਦ ਦੇ ਸਾਹਮਣਿਓਂ ਨਿਕਲ ਗਿਆ, ਤੇ ਅਦਨ ਦੇ ਮਸ਼ਰਕ ਵੱਲ ਨੂਰ ਦੇ ਇਲਾਕੇ ਵਿੱਚ ਜਾ ਵਸਿਆ। ਯਸਾਇਆ: ਜਾਗ ਜਾਗ ਐ ਸਿਯੋਨ, ਆਪਣੀ ਸ਼ੌਕਤ ਨਾਲ ਮੁਲੱਬਸ ਹੋ, ਐ ਯਰੂਸ਼ਲਮ ਪਾਕ ਸ਼ਹਿਰ। ਆਪਣੇ ਉੱਤੋਂ ਮਿੱਟੀ ਝਾੜ ਦੇ, ਉੱਠ ਕੇ ਬੈਠ ਐ ਯਰੂਸ਼ਲਮ। ਐ ਅਸੀਰ ਸਿਯੋਨ ਦੀ ਧੀ, ਆਪਣੀ ਧੌਣ ਦੇ ਬੰਧਨ ਨੂੰ ਖੋਲ ਦੇ। ਕਿਉਂ ਜੇ ਖੁਦਾਵੰਦ ਆਖਦਾ ਏ ਵੀ ਤੁਸੀਂ ਮੁਫਤ ਵੇਚੇ ਗਏ, ਤੇ ਤੁਹਾਨੂੰ ਬਗੈਰ ਪੈਸਿਆਂ ਦੇ ਹੀ ਆਜ਼ਾਦ ਕੀਤਾ ਜਾਵੇਗਾ। ਯਸਾਇਆ:
ਯਕੀਨਨ ਖੁਦਾਵੰਦ ਸਿਯੋਨ ਨੂੰ ਤਸੱਲੀ ਦੇਵੇਗਾ। ਉਹ ਉਹਦੇ ਸਾਰੇ ਵੀਰਾਨਿਆਂ ਦੀ ਦਿਲਦਾਰੀ ਕਰੇਗਾ। ਉਹ ਉਹਦਾ ਬਿਆਬਾਨ ਅਦਨ ਵਾਂਗਰ ਤੇ ਉਹਦਾ ਸਹਿਰਾ ਖੁਦਾਵੰਦ ਦੇ ਬਾਗ ਵਾਂਗਰ ਬਣਾਵੇਗਾ। ਖੁਸ਼ੀ ਤੇ ਸ਼ਾਦਮਾਨੀ ਉਹਦੇ ਵਿੱਚ ਪਾਈ ਜਾਵੇਗੀ। ਸ਼ੁਕਰਗੁਜ਼ਾਰੀ ਤੇ ਗਾਣੇ ਦੀ ਆਵਾਜ਼ ਉਹਦੇ ਵਿੱਚ ਹੋਵੇਗੀ। ਮੱਤੀ। ਫਿਰ ਯਿਸੂ ਉੱਥੋਂ ਨਿਕਲ ਕੇ ਸੌਰ ਤੇ ਸੈਦਾ ਦੇ ਇਲਾਕਿਆਂ ਵੱਲ ਟੁਰ ਪਿਆ, ਤੇ ਵੇਖੋ ਇੱਕ ਕੈਨਾਨੀ ਔਰਤ ਉਹਨਾਂ ਇਲਾਕਿਆਂ ਵਿੱਚੋਂ ਨਿਕਲੀ ਤੇ ਉਹਨੂੰ ਬੁਲਾ ਕੇ ਆਖਣ ਲੱਗੀ, ਐ ਖੁਦਾਵੰਦ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਇੱਕ ਬਦਰੂ ਮੇਰੀ ਧੀ ਨੂੰ ਬਹੁਤ ਸਤਾਉਂਦੀ ਏ। ਪਰ ਉਹਨੇ ਉਹਨੂੰ ਕੁਝ ਜਵਾਬ ਨਾ ਦਿੱਤਾ, ਤੇ ਉਹਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਉਹਦੇ ਅੱਗੇ ਇਹ ਅਰਜ਼ ਕੀਤੀ ਭਈ ਉਹਨੂੰ ਜਾਣ ਦੇ, ਕਿਉਂ ਜੇ ਉਹ ਸਾਡੇ ਮਗਰ ਚਲਾਉਂਦੀ ਏ। ਉਹਨੇ ਜਵਾਬ ਵਿੱਚ ਆਖਿਆ, ਭਈ ਮੈਂ ਇਸਰਾਏਲ ਦੇ ਖਾਨਵਾਦੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਤੋਂ ਇਲਾਵਾ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਪਰ ਉਹਨੇ ਉਹਨੂੰ ਆ ਕੇ ਸਜਦਾ ਕੀਤਾ ਤੇ ਆਖਿਆ, ਐ ਖੁਦਾਵੰਦ ਮੇਰੀ ਮਦਦ ਕਰ। ਉਹਨੇ ਜਵਾਬ ਦੇ ਕੇ ਆਖਿਆ, ਮੁੰਡਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਪਾਉਣਾ ਚੰਗਾ ਨਹੀਂ। ਉਹਨੇ ਆਖਿਆ, ਹਾਂ ਐ ਰੱਬਾ, ਕਿਉਂ ਜੇ ਕੁੱਤੇ ਵੀ ਉਹਨਾਂ ਟੁਕੜਿਆਂ ਵਿੱਚੋਂ ਹੀ ਖਾਂਦੇ ਨੇ ਜਿਹੜੇ ਮਾਲਕ ਦੀ ਛਾਬੀ ਵਿੱਚੋਂ ਡਿੱਗਦੇ ਨੇ। ਇਸ ਗੱਲ ਉੱਤੇ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਆਖਿਆ, ਤੇਰਾ ਈਮਾਨ ਬਹੁਤ ਵੱਡਾ ਏ, ਜਿਵੇਂ ਤੂੰ ਚਾਹੁੰਦੀ ਏ ਤੇਰੇ ਲਈ ਇੰਜ ਹੀ ਹੋਵੇ। ਤੇ ਉਸੇ ਵੇਲੇ ਉਹਦੀ ਧੀ ਨੇ ਸ਼ਫਾ ਪਾਈ। ਮੱਤੀ। ਜਦ ਉਹ ਜੱਥੇ ਨੂੰ ਇਹ ਆਖ ਰਿਹਾ ਸੀ ਤੇ ਉਹਦੀ ਮਾਂ ਤੇ ਭਰਾ ਬਾਹਰ ਖੜੇ ਸੀ ਤੇ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਸੀ, ਕਿਸੇ ਨੇ ਉਹਨੂੰ ਆਖਿਆ, ਵੇਖ ਤੇਰੀ ਮਾਂ ਤੇ ਤੇਰੇ ਭਰਾ ਬਾਹਰ ਖੜੇ ਨੇ ਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ। ਉਹਨੇ ਖਬਰ ਦੇਣ ਵਾਲੇ ਨੂੰ ਜਵਾਬ ਵਿੱਚ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਤੇ ਆਪਣੇ ਚੇਲਿਆਂ ਵੱਲ ਹੱਥ ਵਧਾ ਕੇ ਆਖਿਆ, ਵੇਖੋ ਮੇਰੀ ਮਾਂ ਤੇ ਮੇਰੇ ਭਰਾ ਐ ਨੇ। ਕਿਉਂ ਜੇ ਜਿਹੜਾ ਵੀ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਚੱਲੇਗਾ, ਉਹੀ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਂ ਏ। ਅਮਸਾਲ। ਜਿਵੇਂ ਗੋਰਿਆ ਅਵਾਰਾ ਫਿਰਦੀ ਏ ਤੇ ਅਬਾਬੀਲ ਉਡਾਉਂਦੀ ਰਹਿੰਦੀ ਏ, ਉਸੇ ਤਰ੍ਹਾਂ ਹੀ ਬਿਲਾ ਵਜ੍ਹਾ ਹੀ ਲਾਨਤ ਬੇਮਹੱਲ ਏ। ਗਲਤੀਓਂ। ਪਾਕ ਕਿਤਾਬ ਨੇ ਸਾਰਿਆਂ ਨੂੰ ਪਾਪ ਦੇ ਹੇਠਾਂ ਕਰ ਦਿੱਤਾ, ਤਾਂ ਜੋ ਉਹ ਵਾਅਦਾ ਜਿਹੜਾ ਯਿਸੂ ਮਸੀਹ ਉੱਤੇ ਈਮਾਨ ਲਿਆਉਣ ਉੱਤੇ ਮੌਕੂਫ ਏ, ਈਮਾਨਦਾਰਾਂ ਦੇ ਹੱਕ ਵਿੱਚ ਪੂਰਾ ਕੀਤਾ ਜਾਵੇ। ਤੇ ਤੁਸੀਂ ਸਾਰੇ ਜਿਨ੍ਹਾਂ ਨੇ ਮਸੀਹ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ, ਮਸੀਹ ਨੂੰ ਪਾ ਲਿਆ ਏ। ਨਾ ਕੋਈ ਯਹੂਦੀ ਰਿਹਾ, ਨਾ ਯੂਨਾਨੀ, ਨਾ ਕੋਈ ਗੁਲਾਮ, ਨਾ ਆਜ਼ਾਦ, ਨਾ ਕੋਈ ਬੰਦਾ, ਨਾ ਕੋਈ ਬੁੱਢੀ, ਕਿਉਂ ਜੇ ਤੁਸੀਂ ਸਾਰੇ ਮਸੀਹ ਵਿੱਚ ਇੱਕ ਹੋ। ਤੇ ਜੇ ਤੁਸੀਂ ਮਸੀਹ ਦੇ ਹੋ ਤੇ ਇਬਰਾਹਿਮ ਦੀ ਪੀੜ੍ਹੀ ਤੇ ਵਾਅਦੇ ਦੇ ਮੁਤਾਬਕ ਵਾਰਸ ਹੋ। ਗਲਤੀਓਂ। ਤੇ ਕਿਉਂ ਜੇ ਤੁਸੀਂ ਪੁੱਤਰ ਹੋ, ਇਸ ਲਈ ਰੱਬ ਨੇ ਆਪਣੇ ਪੁੱਤਰ ਦਾ ਰੂਹ ਸਾਡੇ ਦਿਲਾਂ ਵਿੱਚ ਘੱਲਿਆ, ਜਿਹੜਾ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦਾ ਏ। ਇਸ ਲਈ ਹੁਣ ਤੂੰ ਗੁਲਾਮ ਨਹੀਂ ਪੁੱਤਰ ਏ, ਤੇ ਜਦ ਪੁੱਤਰ ਹੋਇਆ ਤੇ ਰੱਬ ਦੇ ਰਾਹੀਂ ਵਾਰਸ ਵੀ ਹੋਇਆ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਲਾਮਹਿਦੂਦ ਰੂਹ ਦਾ ਮਰਕਬ ਖਿਆਲ, ਰੂਹ ਦੀ ਰੂਹਾਨੀ ਸੂਰਤ ਤੇ ਸ਼ਬੀਹ ਸਿਆਣ ਦਾ ਪੂਰਾ ਨੁਮਾਇੰਦਾਕਾਰ ਏ। ਪੈਦਾਇਸ਼ 1 ਬਾਬ 1 ਆਇਤ। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਬਣਾਇਆ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਏ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀਹ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਸਿਆਣ ਦੀ ਹਯਾਤੀ ਦੇਣ ਵਾਲੀ ਖਸਲਤ ਰੂਹ ਏ, ਨਾ ਕਿ ਮਾਦਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ ਤੇ ਸੱਚਾਈ ਦੇ ਨਾਲ ਮੁਤਾਬਕਤ ਰੱਖਦਾ ਏ। ਇਲਾਹੀ ਸਾਇੰਸ ਵਿੱਚ ਸਾਡੇ ਕੋਲ ਰੱਬ ਨੂੰ ਮੁਜ਼ੱਕਰ ਸਮਝਣ ਦਾ ਉਹੀ ਇਖਤਿਆਰ ਨਹੀਂ ਏ ਜਿਹੜਾ ਉਹਨੂੰ ਮੁਅੱਨਸ ਸਮਝਣ ਦਾ ਨਹੀਂ ਏ, ਕਿਉਂ ਜੇ ਪਿਆਰ ਦੇਵਤਾ ਦਾ ਵਾਜ਼ਿਹ ਤਰ ਖਿਆਲ ਪੇਸ਼ ਕਰਦਾ ਏ।
ਮਸੀਹੀ ਸਾਇੰਸਦਾਨ ਸਮਝਦੇ ਨੇ ਭਈ ਮਜ਼ਹਬੀ ਲਿਹਾਜ਼ ਨਾਲ ਉਹਨਾਂ ਦੇ ਕੋਲ ਅਪੀਲੀ ਮਾਂ ਲਈ ਉਹੀ ਇਖਤਿਆਰ ਨੇ ਜਿਵੇਂ ਭੈਣ ਭਰਾ ਲਈ ਨੇ। ਯਿਸੂ ਨੇ ਆਖਿਆ, ਕਿਉਂ ਜੇ ਜਿਹੜਾ ਕੋਈ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਟੁਰੇ ਉਹੀ ਮੇਰਾ ਭਰਾ ਤੇ ਮੇਰੀ ਭੈਣ ਤੇ ਮਾਂ ਹੈ। ਪੈਦਾਇਸ਼ 2 ਬਾਬ 21-22 ਆਇਤਾਂ। ਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਤੇ ਉਹ ਸੌਂ ਗਿਆ ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢਿਆ ਤੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਤੇ ਖੁਦਾਵੰਦ ਰੱਬ ਉਹਦੀ ਪਸਲੀ ਵਿੱਚੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਇੱਥੇ ਝੂਠ, ਗਲਤੀ, ਸੱਚਾਈ ਯਾਨੀ ਰੱਬ ਨੂੰ ਕ੍ਰੈਡਿਟ ਦਿੰਦੇ ਨੇ। ਆਦਮ ਵਿੱਚ ਨੀਂਦਰ ਜਾਂ ਸਮੋਹਨ ਦੀ ਕੈਫੀਅਤ ਪੈਦਾ ਕਰਕੇ ਇਹਦੇ ਉੱਤੇ ਜਰਾਹੀ ਦਾ ਆਪਰੇਸ਼ਨ ਕੀਤਾ ਜਾਵੇ ਤੇ ਇੰਜ ਬੁੱਢੀ ਪੈਦਾ ਕੀਤੀ ਜਾਵੇ। ਇਹ ਮਕਨਾਤੀਸੀਅਤ ਦਾ ਪਹਿਲਾ ਰਿਕਾਰਡ ਏ। ਤਖਲੀਕ ਦਾ ਸ਼ੁਰੂ ਲੋ ਦੀ ਬਜਾਏ ਹਨੇਰੇ ਤੋਂ, ਰੂਹਾਨੀ ਦੀ ਬਜਾਏ ਮਾਦੀ ਦੇ ਤੌਰ ਤੇ। ਗਲਤੀ ਹੁਣ ਸੱਚਾਈ ਦੇ ਕੰਮ ਦੀ ਨਕਲ ਕਰਦੀ ਏ, ਪਿਆਰ ਦਾ ਮਜ਼ਾਕ ਉਡਾਉਂਦੀ ਏ ਤੇ ਇਹ ਦੱਸਦੀ ਏ ਵੀ ਗਲਤੀ ਨੇ ਕਿਹੜਾ ਵੱਡਾ ਕੰਮ ਕੀਤਾ ਏ। ਆਪਣੀਆਂ ਚੰਗੀਆਂ ਤਖਲੀਕਾਂ ਨੂੰ ਵੇਖ ਕੇ ਤੇ ਉਹਨਾਂ ਨੂੰ ਅਸਲੀ ਤੇ ਰੱਬ ਦੀਆਂ ਦਿੱਤੀਆਂ ਹੋਈਆਂ ਆਖ ਕੇ ਆਦਮ ਉਰਫ ਗਲਤੀ ਉਹਨਾਂ ਨੂੰ ਨਾਂ ਦਿੰਦਾ ਏ। ਇਹਦੇ ਬਾਅਦ ਉਹ ਆਪ ਨਿਉ ਬਣਨ ਵਾਲਾ ਏ। ਬੁੱਢੀ ਤੇ ਉਹਦੀ ਆਪਣੀ ਨੌਈਅਤ ਦੀ ਤਖਲੀਕ ਉਹਨਾਂ ਨੂੰ ਇਨਸਾਨ ਆਖਦੇ ਨੇ, ਯਾਨੀ ਇੱਕ ਤਰ੍ਹਾਂ ਦਾ ਬੰਦਾ। ਪਰ ਇਸ ਹਕਾਇਤ ਦੇ ਮੁਤਾਬਕ ਸਰਜਰੀ ਪਹਿਲਾਂ ਜ਼ਿਹਨੀ ਤੌਰ ਤੇ ਸਾਮਾਨ ਦੇ ਬਗੈਰ ਸੀ ਤੇ ਇਹ ਮੈਡੀਕਲ ਦੇ ਲੋਕਾਂ ਲਈ ਇੱਕ ਚੰਗਾ ਇਸ਼ਾਰਾ ਹੋ ਸਕਦਾ ਏ। ਬਾਅਦ ਵਿੱਚ ਇਨਸਾਨ ਦੀ ਤਾਰੀਖ ਵਿੱਚ ਜਦ ਨਮੂਨਾ ਫਲ ਆਪਣੀ ਨੌਈਅਤ ਦਾ ਫਲ ਲਿਆ ਰਿਹਾ ਸੀ ਤੇ ਇਸ ਤਰੀਕੇ ਵਿੱਚ ਤਬਦੀਲੀ ਦੀ ਸਲਾਹ ਆਈ ਭਈ ਬੰਦਾ ਬੁੱਢੀ ਤੋਂ ਜੰਮਣਾ ਚਾਹੀਦਾ ਏ, ਬੁੱਢੀ ਨੂੰ ਦੁਬਾਰਾ ਬੰਦੇ ਵਿੱਚੋਂ ਨਹੀਂ ਲੈਣਾ ਚਾਹੀਦਾ। ਇਹ ਵੀ ਸਾਹਮਣੇ ਆਇਆ ਵੀ ਇਨਸਾਨਾਂ ਦੀ ਪੈਦਾਇਸ਼ ਵਿੱਚ ਮਦਦ ਲਈ ਸਾਮਾਨ ਦੀ ਲੋੜ ਸੀ। ਸਲਾਹਕਾਰ ਉੱਤੇ ਸੌਤੀ ਦਾ ਪਹਿਲਾ ਨਿਜ਼ਾਮ ਬਦਲ ਗਿਆ। ਇੱਕ ਹੋਰ ਤਬਦੀਲੀ ਇਨਸਾਨ ਦੀ ਫਿਤਰਤ ਤੇ ਇਬਤਦਾ ਦੇ ਬਾਰੇ ਵਿੱਚ ਆਵੇਗੀ ਤੇ ਇਹ ਇਨਕਸ਼ਾਫ ਹਸਤੀ ਦੇ ਸੁਫਰੇ ਨੂੰ ਤਬਾਹ ਕਰ ਦੇਵੇਗਾ, ਅਸਲੀਅਤ ਨੂੰ ਬਹਾਲ ਕਰ ਦੇਵੇਗਾ, ਸਾਇੰਸ ਤੇ ਤਖਲੀਕ ਦੀ ਸ਼ਾਨਦਾਰ ਅਸਲੀਅਤ ਦਾ ਆਗਾਜ਼ ਕਰੇਗਾ। ਭਈ ਬੰਦਾ ਤੇ ਬੁੱਢੀ ਦੋਵੇਂ ਰੱਬ ਵੱਲੋਂ ਅਗਾਂਹ ਵੱਧਦੇ ਨੇ ਤੇ ਉਹਦੇ ਅਬਦੀ ਬਾਲ ਨੇ ਜਿਨ੍ਹਾਂ ਦਾ ਰਿਸ਼ਤਾ ਮਾਂ ਪਿਓ ਤੋਂ ਘੱਟ ਨਹੀਂ ਹੈ। ਸਾਰੇ ਇਨਸਾਨੀ ਇਲਮ ਤੇ ਮਾਦੀ ਅਹਿਸਾਸ ਬਦਨੀ 5 ਹਿੱਸਾਂ ਤੋਂ ਹਾਸਲ ਕੀਤੇ ਜਾਣੇ ਚਾਹੀਦੇ ਨੇ। ਜੇ ਇਸ ਇਲਮ ਦਾ ਪਹਿਲਾ ਫਲ ਖਾਣ ਨਾਲ ਮੌਤ ਆਈ ਤੇ ਕੀ ਇਹ ਇਲਮ ਮਹਿਫੂਜ਼ ਹੈ? ਆਦਮ ਤੇ ਉਹਦੀ ਪੀੜ੍ਹੀ ਉੱਤੇ ਲਾਨਤ ਕੀਤੀ ਗਈ, ਨਾ ਭਈ ਬਰਕਤ ਦਿੱਤੀ ਗਈ ਤੇ ਇਹ ਇਸ਼ਾਰਾ ਕਰਦਾ ਹੈ ਭਈ ਇਲਾਹੀ ਰੂਹ ਜਾਂ ਪਿਓ ਮਾਦੀ ਇਨਸਾਨ ਦੀ ਮਜ਼ੰਮਤ ਕਰਦਾ ਹੈ ਤੇ ਉਹਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਯਹੋਵਾ ਨੇ ਇਹ ਐਲਾਨ ਕੀਤਾ ਭਈ ਧਰਤੀ ਮਲਾਉਣ ਸੀ ਤੇ ਇਸ ਧਰਤੀ ਜਾਂ ਮਾਦੇ ਤੋਂ ਆਦਮ ਨੇ ਜਨਮ ਲਿਆ। ਫਿਰ ਵੀ ਰੱਬ ਨੇ ਇਨਸਾਨ ਦੀ ਖਾਤਰ ਧਰਤੀ ਨੂੰ ਬਰਕਤ ਦਿੱਤੀ। ਇਹਦੇ ਬਾਅਦ ਇਹ ਗੱਲ ਸਾਹਮਣੇ ਆਈ ਭਈ ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਾਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਰ ਕੀਤਾ ਗਿਆ ਤੇ ਉਹਨੂੰ ਯਿਸੂ ਮਸੀਹ ਦੇ ਤੌਰ ਤੇ ਜਾਣਿਆ ਜਾਂਦਾ ਸੀ। ਕੋਈ ਵੀ ਬੰਦਾ ਜਿਹੜਾ ਰੱਬ ਦੇ ਖਿਆਲ ਤੇ ਵਿਚਾਰੀ ਇਨਸਾਨੀਅਤ ਦੇ ਵਿਚਕਾਰ ਅਦਮ ਮੁਤਾਬਕਤ ਨੂੰ ਸਮਝਣ ਦੇ ਕਾਬਲ ਏ, ਉਹਨੂੰ ਰੱਬ ਦੇ ਇਨਸਾਨ ਜਿਹੜਾ ਉਹਦੀ ਸੂਰਤ ਉੱਤੇ ਬਣਾਇਆ ਗਿਆ ਏ ਤੇ ਆਦਮ ਦੀ ਪਾਪ ਕਰਨ ਵਾਲੀ ਨਸਲ ਦੇ ਵਿਚਕਾਰ ਫਰਕ ਨੂੰ ਜੋ ਕ੍ਰਿਸਚਨ ਸਾਇੰਸ ਨੇ ਕੀਤਾ ਸਮਝਣ ਦੇ ਕਾਬਲ ਹੋਣਾ ਚਾਹੀਦਾ ਏ। ਰੱਬ ਦੇ ਤਸੱਵਰ ਦੀ ਤਾਲੀਮ ਦੇਣਾ ਜਾਂ ਇਹਦੇ ਨਾਲ ਬਿਮਾਰੀ ਦਾ ਇਲਾਜ ਕਰਨਾ ਇਹ ਕ੍ਰਿਸਚਨ ਸਾਇੰਸ ਦਾ ਮਕਸਦ ਨਹੀਂ ਏ। ਜਿਵੇਂ ਭਈ ਇੱਕ ਨਕਾਦ ਨੇ ਇਲਜ਼ਾਮ ਲਾਇਆ ਏ। ਮੈਨੂੰ ਅਫਸੋਸ ਏ ਭਈ ਅਜਿਹੀ ਤਨਕੀਦ ਇਨਸਾਨ ਤੇ ਆਦਮ ਵਿੱਚ ਗੜਬੜ ਪੈਦਾ ਕਰਦੀ ਏ। ਇਨਸਾਨ ਦੇ ਬਾਰੇ ਆਖਿਆ ਜਾਂਦਾ ਏ ਭਈ ਉਹ ਰੱਬ ਦੀ ਸੂਰਤ ਉੱਤੇ ਪੈਦਾ ਕੀਤਾ ਗਿਆ ਏ ਤੇ ਇਹ ਇੱਕ ਪਾਪੀ ਤੇ ਬਿਮਾਰ ਫਾਨੀ ਇਨਸਾਨ ਨਹੀਂ ਏ, ਬਲਕਿ ਇੱਕ ਮਿਸਾਲੀ ਇਨਸਾਨ ਏ ਜਿਹੜਾ ਰੱਬ ਦੀ ਸੂਰਤ ਦੀ ਅਕਾਸੀ ਕਰਦਾ ਏ, ਜਿਹਦਾ ਹਵਾਲਾ ਦਿੱਤਾ ਜਾ ਰਿਹਾ ਹੁੰਦਾ ਏ। ਰੱਬ ਦਾ ਇਨਸਾਨ ਜਿਹਨੂੰ ਰੂਹਾਨੀ ਤੌਰ ਤੇ ਬਣਾਇਆ ਗਿਆ ਏ ਮਾਦੀ ਜਾਂ ਫਾਨੀ ਨਹੀਂ ਏ। ਸਾਰੇ ਇਨਸਾਨੀ ਇਖਤਲਾਫਾਂ ਦੀ ਵਲਦੀਅਤ ਆਦਮ ਦਾ ਸੁਫਨਾ ਸੀ, ਗਹਿਰੀ ਨੀਂਦਰ ਜਿਹਦੇ ਵਿੱਚ ਹਯਾਤੀ ਤੇ ਉਹਦੀ ਜ਼ਹਾਨਤ ਦਾ ਮਾਨ ਪੈਦਾ ਹੋਇਆ ਜਿਹੜਾ ਮਾਦੇ ਤੋਂ ਨਿਕਲਿਆ ਤੇ ਲੰਘਿਆ। ਇਹ ਮੁਸ਼ਰਕਾਨਾ ਗਲਤੀ ਜਾਂ ਜਿਹਨੂੰ ਸੱਪ ਆਖਿਆ ਜਾਂਦਾ ਏ ਹਲੇ ਵੀ ਸੱਚਾਈ ਦੇ ਖਿਲਾਫ ਇਸਰਾਰ ਕਰਦਾ ਤੇ ਆਖਦਾ ਏ ਤੁਸੀਂ ਰੱਬ ਵਾਂਗਰ ਹੋ ਜਾਓਗੇ, ਯਾਨੀ ਮੈਂ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਤੇ ਅਬਦੀ ਬਣਾ ਦੇਵਾਂਗਾ।
ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ, ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਤੇ ਮਾਦੀ ਫਹਿਮ, ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਾ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਮਰੀਅਮ ਦਾ ਉਹਨੂੰ ਹਮਲ ਵਿੱਚ ਲੈਣਾ ਰੂਹਾਨੀ ਸੀ, ਕਿਉਂ ਜੇ ਬਸ ਪਾਕੀਜ਼ਗੀ ਹੀ ਸੱਚਾਈ ਤੇ ਪਿਆਰ ਨੂੰ ਰੋਸ਼ਨ ਕਰ ਸਕਦੀ ਏ, ਜਿਹੜੀ ਵਾਜ਼ਿਹ ਤੌਰ ਤੇ ਨੇਕ ਤੇ ਪਾਕ ਮਸੀਹ ਯਿਸੂ ਵਿੱਚ ਮੁਜੱਸਮ ਹੋ ਜਾਂਦੀ ਏ। ਇਨਸਾਨ ਉਹਦੇ ਤੋਂ ਇਹ ਸਿੱਖ ਸਕਦੇ ਨੇ ਵੀ ਬੁਰਾਈ ਤੋਂ ਕਿਵੇਂ ਬਚਿਆ ਜਾਵੇ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਉਸਤਵਾਰ ਕਰਦਿਆਂ ਹੋਇਆਂ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਤੇ ਮਸੀਹ ਯਾਨੀ ਹਕੀਕੀ ਇਨਸਾਨ ਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਉਣ ਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਏ। ਮਸੀਹ ਯਾਨੀ ਸੱਚਾਈ ਯਿਸੂ ਦੇ ਪਾਰੋਂ ਜ਼ਾਹਰ ਹੋਈ, ਬਦਨ ਉੱਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਤੇ ਇਹ ਵਿਖਾਣ ਲਈ ਵੀ ਸੱਚਾਈ ਬਿਮਾਰ ਨੂੰ ਸ਼ਿਫਾ ਦਿੰਦਿਆਂ ਤੇ ਪਾਪ ਨੂੰ ਤਬਾਹ ਕਰਦਿਆਂ ਹੋਇਆਂ ਇਨਸਾਨੀ ਸਿਆਣ ਤੇ ਬਦਨ ਉੱਤੇ ਉਹਦੇ ਅਸਰਾਂ ਦੇ ਪਾਰੋਂ ਜ਼ਾਹਰ ਹੁੰਦੀ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਏ ਭਈ ਉਹ ਬੰਦ ਹੋ ਗਏ ਨੇ, ਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਵੇਖੇਗਾ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ, ਤੇ ਇਹਦੇ ਨਾਲ ਤੁਸੀਂ ਸਾਹਬੇ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।